ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਦੇ ਪ੍ਰਸਾਰਨ ਦੀ। ਇਸ ਮਾਮਲੇ ਦੇ ਵਿੱਚ ਹੁਣ ਸੋਸ਼ਲ ਮੀਡੀਆ ਵਾਲਾ ਨਵਾਂ ਮੋੜ ਆ ਗਿਆ ਕੋਈ? ਨਹੀਂ, ਸੋਸ਼ਲ ਮੀਡੀਆ ਦਾ ਮੋੜ ਤਾਂ ਉਸੇ ਦਿਨ ਆ ਗਿਆ ਸੀ ਜਦੋਂ ਮਤਲਬ ਕਿ ਨਵਾਂ YouTube ਚੈਨਲ ਇਹ ਸੁਨੇਹਾ ਦਿੱਤਾ ਗਿਆ ਕਿ ਅਸੀਂ ਆਪਣੇ YouTube ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਨ ਕਰਾਂਗੇ। ਔਰ ਬਿਲਕੁਲ ਜੀ ਉਹ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਲਗਭਗ ਸਬ ਕਮੇਟੀ ਬਣ ਗਈ ਆ। ਸਬ ਕਮੇਟੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਆਪਾਂ ਜਿਹੜਾ ਪਹਿਲਾਂ ਤੋਂ ਚਲਾ ਰਹੇ ਹਾਂ ਆਪਣਾ SGPC ਵਾਲਾ, ਉਸੇ ਤੇ ਲਾਈਵ ਕਰਨਾ ਸ਼ੁਰੂ ਕਰ ਦਈਏ। ਔਰ ਪਤਾ ਲੱਗ ਰਿਹਾ ਕਿ 23 ਜੁਲਾਈ ਤੋਂ ਇਹ ਲਾਈਵ ਹੋ ਜਾਣਾ ਜੀ। ਲਗਭਗ ਮਹੀਨਾ ਕੁ ਬਚਿਆ ਜੀ। ਸੋ ਬੇਸ਼ੱਕ 31 ਜੁਲਾਈ ਨੂੰ ਉਹਨਾਂ ਦਾ ਮੁੱਕਣਾ ਹੈ, ਤੇ ਉਹ ਕਹਿੰਦੇ ਹਫ਼ਤਾ ਪਹਿਲਾਂ ਚਲਾ ਦਿਓ ਕਿ ਟ੍ਰਾਇਲ ਵੀ ਹੋ ਜਾਵੇ, ਕੋਈ ਦਿੱਕਤ ਆਉਂਦੀ ਆ ਉਹ ਵੀ ਸਮਝ ਆ ਜਾਵੇ, ਤੇ ਲੋਕਾਂ ਤੱਕ ਪਹੁੰਚ ਦਾ ਵੀ ਪਤਾ ਲੱਗ ਜਾਵੇ ਲੋਕਾਂ ਨੂੰ ਕਿ ਜੇ ਉਹ 31 ਤੋਂ ਬੰਦ ਹੋ ਗਿਆ ਤਾਂ ਕਿੱਥੇ ਜਾ ਕੇ ਦੇਖਣੀ ਆ। ਇਸ ਲਈ ਕਿ 23 ਜੁਲਾਈ ਤੋਂ ਉਹ YouTube ਤੇ ਸ਼ੁਰੂ ਹੋ ਜਾਣਾ ਜੀ। ਪਰ ਇੱਕ ਪਾਸੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਅਸੀਂ ਟੈਂਡਰ ਕੱਢਾਂਗੇ ਸਾਰਿਆਂ ਦੇ। ਜੀ ਜੀ। ਤੇ ਠੀਕ ਹੈ, ਤੁਹਾਡਾ ਪੰਜਾਬ ਸਰਕਾਰ ਨਾਲ ਜੇਕਰ ਇਸ ਗੱਲ ਨੂੰ ਲੈ ਕੇ ਆਮੋ ਸਾਹਮਣੇ ਆ ਗਏ ਹੋ ਤੁਸੀਂ ਕਿ ਉਹਨਾਂ ਨੇ ਮਤਾ ਗਲਤ ਲਿਆਂਦਾ ਜੀ, ਮਤਾ ਪਾਸ ਗਲਤ ਕੀਤਾ ਸੀ, ਜਾਂ ਰਾਜਪਾਲ ਕੋਲ ਤੁਸੀਂ ਪਹੁੰਚ ਗਏ, ਜਾਂ ਤੁਸੀਂ ਕਾਨੂੰਨ ਦੇ ਦਾਇਰੇ 'ਚ ਜਾ ਕੇ ਕੋਰਟ ਕਚਹਿਰੀ ਜਾਣ ਦੀ ਤਿਆਰੀ ਕਰਦੇ ਹੋ, ਪਰ ਤੁਸੀਂ ਜਿਹੜੀ ਆਪਣੀ ਵਿਧਾਨ ਲਿਆਉਣ ਦੀ ਗੱਲ ਕੀਤੀ ਸੀ ਉਹ ਕਿਉਂ ਠੰਡੇ ਵਾਸਤੇ ਪਈ ਜੀ? ਉਹ ਕਿਹਨੇ ਰੋਕਿਆ ਜੀ? ਤੁਸੀਂ ਆਪਣੀ ਕਾਰਵਾਈ ਕਰਦੇ, ਜਦੋਂ ਉਹਦੇ ਪਰ ਰੋਕ ਲਾਉਂਦੀ ਕੋਰਟ ਫਿਰ ਦੇਖ ਲੈਂਦੇ। ਤੁਸੀਂ ਕਹਿੰਦੇ ਸੀ ਅਸੀਂ ਸਾਰਿਆਂ ਦੀ ਟੈਂਡਰ ਕੱਢਾਂਗੇ, ਸਾਰਿਆਂ ਨੂੰ ਸੱਦਾ ਦੇਵਾਂਗੇ। ਉਹ ਟੈਂਡਰ ਪ੍ਰਕਿਰਿਆ ਬੇਸ਼ੱਕ ਉਹਦੇ ਵਿੱਚ ਮੰਨਿਆ ਜਾਂਦਾ ਕਿ ਉਹ ਟੈਂਡਰ ਪ੍ਰਕਿਰਿਆ ਵੀ ਉਹ ਇਸੇ ਤਹਿਤ ਕੱਢੀ ਜਾਂਦੀ ਹੈ ਕਿ ਉਹੀ ਨਾਰਮ ਪੂਰੇ ਕਰਨ ਜੀ। ਉਹ ਇਸ ਲਈ ਕੀ ਇਹ ਉਹ ਟੈਂਡਰ ਪ੍ਰਕਿਰਿਆ ਹੁਣ ਰੋਕੀ ਕਿਉਂ ਹੈ, ਇਹ ਵੀ ਸਵਾਲ ਹੈ। ਪਰ ਦੂਸਰੇ ਪਾਸੇ ਤੁਸੀਂ YouTube ਚੈਨਲ ਲਿਆਉਣ ਦੀ ਤਿਆਰੀ ਕਰ ਰਹੇ ਹੋ, ਔਰ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਕਰ ਰਿਹਾ ਚੈਨਲ, ਉਹਦਾ ਮੁਖੀ ਕਹਿੰਦਾ ਜੀ ਕਿ ਇਹ YouTube ਚੈਨਲ ਇਹ ਸਹੀ ਨਹੀਂ ਗੇ ਜੀ, ਉਹੀ ਖਦਸ਼ਾ ਪ੍ਰਗਟਾਇਆ ਉਹਨੇ ਜਿਹਦੀ ਖਦਸ਼ੇ ਦੀ ਆਪਾਂ ਚਰਚਾ ਕਰਦੇ ਸੀ। ਠੀਕ ਹੈ, ਪਰ ਇਹ ਖਦਸ਼ਾ ਉਸਨੇ ਹੁਣ ਕਿਉਂ ਪ੍ਰਗਟਾਇਆ ਜੀ? ਉਸ ਸਮੇਂ ਕਿਉਂ ਨਹੀਂ ਪ੍ਰਗਟਾਇਆ ਜਦ ਤੋਂ ਉਹ ਆਪ ਗੁਰਬਾਣੀ ਦਾ ਪ੍ਰਸਾਰਨ ਦਿਖਾ ਰਹੇ ਸੀ? ਲੰਮੇ ਸਮੇਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਉਹ ਚੈਨਲ ਤੇ ਪ੍ਰਸਾਰਨ ਆ ਰਿਹਾ ਹੈ, ਬੰਗਲਾ ਸਾਹਿਬ ਗੁਰੂ ਘਰ ਤੋਂ ਵੀ ਚੱਲ ਰਿਹਾ ਹੈ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵੀ ਚੱਲਦਾ ਹੈ, ਹੋਰ ਕਈ ਗੁਰੂ ਘਰਾਂ ਤੋਂ ਚੱਲਦੇ ਨੇ ਪ੍ਰਸਾਰਨ। ਸੋ ਇਸ ਲਈ ਹੁਣ ਤੁਸੀਂ ਬੰਗਲਾ ਸਾਹਿਬ ਦੀ ਵੀ ਗੱਲ ਕੀਤੀ ਹੈ, ਨਾਰਾਇਣ ਨੇ ਚਿੱਠੀ ਲਿਖੀ ਹੈ ਜੀ ਜਿਹੜੀ, ਜੀ ਜੀ, ਹੈ ਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ, ਉਹਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦਾ ਹਵਾਲਾ ਦਿੱਤਾ, ਉਹਦੇ ਵਿੱਚ ਬਕਾਇਦਾ ਪਟਨਾ ਸਾਹਿਬ ਦਾ ਹਵਾਲਾ ਦਿੱਤਾ ਕਿ ਇੱਥੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਸੋਸ਼ਲ ਮੀਡੀਆ ਤੇ ਹੁੰਦਾ ਹੈ, YouTube ਫੇਸਬੁੱਕ ਚੈਨਲਾਂ ਤੇ ਹੁੰਦਾ ਹੈ, ਉਹਦੇ ਉੱਪਰ ਸਕਰੋਲ ਵਾਲੀ ਐਡ ਵੀ ਚੱਲਦੀ ਹੈ। ਠੀਕ ਹੈ ਜੀ। ਉਹਦੇ ਵਿੱਚ ਆਪਣੇ ਆਪ ਕੋਈ ਉਲੂਲ ਜੂਲ ਪੁੱਠੀ ਸਿੱਧੀ ਘਟੀਆ ਮਤਲਬ ਇਸ਼ਤਿਹਾਰ ਵੀ ਆ ਜਾਂਦੇ ਨੇ, ਆਪਣੇ ਆਪ ਹੀ ਉਹ ਐਡਾਂ ਆ ਜਾਂਦੀਆਂ ਨੇ, ਤੇ ਉਹ 'ਚ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ QR ਕੋਡ ਚੱਲਦਾ ਜੀ, ਤੇ ਕੋਡ ਚੱਲ ਕੇ ਮੰਗ ਕੀਤੀ ਜਾਂਦੀ ਕਿ ਤੁਸੀਂ ਇਹਦੇ ਪਰ ਦਾਨ ਰਾਸ਼ੀ ਭੇਜ ਸਕਦੇ ਹੋ, ਠੀਕ ਹੈ, ਆਪਣਾ ਦਸਵੰਧ ਭੇਜ ਸਕਦੇ ਹੋ। ਸੋ ਇਸ ਤਰ੍ਹਾਂ ਕਹਿੰਦੇ ਪੈਸਾ ਇਕੱਠਾ ਉੱਥੇ ਰੋਕ ਲਾਓ ਜੀ ਕਹਿੰਦੇ। ਤੇ ਇਸ ਲਈ ਉਹ ਮਤਲਬ ਕੀ ਹੈ, ਉਹਦੀ ਰੋਕ ਲਈ ਚਿੱਠੀ ਲਿਖੀ ਹੈ, ਜਾਂ ਇਹ ਕਿਹਾ ਕਿ ਦੇਖਿਓ ਭਾਈ ਤੁਸੀਂ ਆਪਣਾ YouTube ਚੈਨਲ ਲਿਆਇਓ, ਜਾਂ ਇਹ ਉਹ ਰੋਕਣ ਲਈ ਹੈ ਕਿ ਨਾ 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 ਉਹਦੇ ਹਵਾਲੇ ਨਾਲ ਕਿ ਦੇਖੋ ਜੀ ਉੱਥੇ ਤਾਂ ਸਰੀ ਗਿਆ, ਤੁਹਾਡੇ ਵਾਲਾ ਨਹੀਂ ਸਰਨਾ, ਤੁਹਾਡੇ ਵਾਲਾ ਵਿਵਾਦ ਬੜਾ ਹੋ ਜਾਣਾ। ਕਿ ਇਸ ਲਈ ਹੈ, ਆਪਣੀ ਥਾਂ ਪੱਕੀ ਕਰਨ ਲਈ ਹੈ, ਤੇ ਚਾਹੇ ਆਪਣੀ ਥਾਂ ਪੱਕੀ ਕਰ ਲਈ ਹੈ, ਚਾਹੇ ਸੱਚਮੁੱਚ ਉਹਦੀ ਉਹ ਭਾਵਨਾ ਹੈ, ਅਕਾਲ ਤਖ਼ਤ ਸਾਹਿਬ ਇਹਦੇ ਪਰ ਗੌਰ ਵੀ ਕਰੇ, ਇਸੇ ਹਵਾਲੇ ਨਾਲ ਉਹ ਆਪਣੇ YouTube ਚੈਨਲ ਦੇ ਹਵਾਲੇ ਨਾਲ ਵੀ ਗੌਰ ਕਰੇ ਕਿ ਇੱਥੇ ਕੁਝ ਅਜਿਹਾ ਸਵਾਲ ਨਹੀਂ ਖੜਾ ਹੋਣਾ ਚਾਹੀਦਾ। ਉਹਦੇ ਲਈ ਉਹ ਤਕਨੀਕੀ ਮਾਹਿਰਾਂ ਦੀ ਸਲਾਹ ਲੈਣ ਕਿ ਕੀ ਇਸ ਤੇ ਥੱਲੇ ਆਉਣ ਵਾਲੇ ਇਸ਼ਤਿਹਾਰ ਰੋਕੇ ਜਾ ਸਕਦੇ ਨੇ, ਕੀ ਇਹਦੇ ਵਿੱਚ ਆਪਣੇ ਆਪ ਲੱਗਣ ਵਾਲੇ ਇਸ਼ਤਿਹਾਰ ਰੋਕੇ ਜਾ ਸਕਦੇ ਨੇ, ਕੀ ਇਹ YouTube ਚੈਨਲ ਤੇ ਆਉਣਾ ਚਾਹੀਦਾ, ਕੀ ਸੈਟੇਲਾਈਟ ਚੈਨਲ ਦੀ ਲੋੜ ਹੈ, ਜਾਂ ਉਹਦੇ ਲਈ ਅੱਗੇ ਵਧਣਾ ਕਿ ਨਹੀਂ ਵਧਣਾ, ਜਾਂ ਬੀਬੀ ਕਰਮਜੀਤ ਕੌਰ ਹੋਰਾਂ ਤੋਂ ਜਾਂ ਬਡੂੰਗਰ ਸਾਹਿਬ ਹੋਰਾਂ ਦੇ ਪ੍ਰਧਾਨਗੀ ਸਮੇਂ ਵਾਲੇ ਖਰੜੇ ਕੱਢੇ ਜਾ ਸਕਦੇ ਨੇ ਕਿ ਨਹੀਂ? ਉਹਨਾਂ ਨੇ ਪੂਰਾ ਚੈਨਲ ਬਣਾਉਣ ਦੀ ਤਿਆਰੀ ਕਰ ਲਈ ਸੀ, ਸਾਰਾ ਖਰੜਾ ਤਿਆਰ ਸੀ, ਸਾਰਾ ਕੁਝ ਤਿਆਰ ਸੀ, ਭਰਤੀ ਤੱਕ ਲਈ ਬੰਦੇ ਤੈਅ ਕਰ ਲਏ ਸੀ ਕਿ ਇਹਨਾਂ ਨੂੰ ਚੈਨਲ ਰੱਖਣਾ ਹੈ। ਸੋ ਇਸ ਲਈ ਉਹ ਸਾਰੀ ਪ੍ਰਕਿਰਿਆ ਚੋਂ ਲੰਘ ਚੁੱਕੇ ਸੀ। ਐਨ ਕਿਹਨੇ ਰੋਕਿਆ ਅਖੀਰ ਚ ਆ ਕੇ? ਉਹ ਕਿਹੜੀ ਸਿਆਸਤ ਸੀ? ਉਹ ਅਕਾਲੀ ਦਲ ਦੀ ਆਪਣੀ ਸਿਆਸਤ ਸੀ ਜੀ। ਸੋ ਅਕਾਲੀ ਸਰਕਾਰ ਦੀ ਦਖਲਅੰਦਾਜ਼ੀ ਸੀ, ਜਿਹਦੇ ਕਾਰਨ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਤੋਂ ਰੁਕਿਆ। ਜੇਕਰ ਅੱਜ ਉਹ ਚੈਨਲ ਹੁੰਦਾ ਤਾਂ ਅੱਜ ਇਹ ਮੁਸ਼ਕਲਾਂ ਚੋਂ ਲੰਘਣਾ ਹੀ ਨਾ ਪੈਂਦਾ, ਅੱਜ ਕਿਸੇ ਦੀਆਂ ਦੋ ਚਾਰ ਗੱਲਾਂ ਵਿਧਾਨ ਸਭਾ 'ਚ ਖੜ ਕੇ ਤੁਹਾਨੂੰ ਸੁਣਨੀਆਂ ਨਾ ਪੈਂਦੀਆਂ, ਜੇਕਰ ਤੁਸੀਂ ਆਪਣੇ ਸਿਧਾਂਤ ਦੇ ਉੱਤੇ ਖਰੇ ਉਤਰੇ ਹੁੰਦੇ ਜੀ। ਬਿਲਕੁਲ। ਸੋ ਅੱਜ ਜਿਸ ਸਥਿਤੀ 'ਚ ਤੁਹਾਨੂੰ ਨਾਰਾਇਣ ਵੀ ਸਲਾਹਾਂ ਦੇ ਰਿਹਾ ਹੁਣ। ਸੋ ਇਸ ਲਈ ਸਥਿਤੀ 'ਚ ਅਸੀਂ ਕਿਉਂ ਖੜੇ ਹਾਂ, ਇਹਦੇ ਉੱਤੇ ਸ਼੍ਰੋਮਣੀ ਕਮੇਟੀ ਸੋਚੇ। ਪਰ ਸ਼੍ਰੋਮਣੀ ਕਮੇਟੀ ਨੇ ਟੈਂਡਰ ਪ੍ਰਕਿਰਿਆ ਵੀ ਠੰਡੇ ਵਾਸਤੇ ਪਾਤੀ, ਅਜੇ ਸੈਟੇਲਾਈਟ ਚੈਨਲ ਲਿਆਉਣ ਦੀ ਪ੍ਰਕਿਰਿਆ ਵੀ ਠੰਡੇ ਵਾਸਤੇ ਪਾਤੀ, ਅਜੇ ਸਿਰਫ YouTube ਚੈਨਲ ਚਲਾਉਣ ਦੀ ਪ੍ਰਕਿਰਿਆ ਦੇ ਉੱਤੇ ਅੱਗੇ ਵਧ ਰਹੇ ਨੇ। ਉਹਦੀ ਸਬ ਕਮੇਟੀ ਕੰਮ ਕਰ ਰਹੀ ਹੈ, ਔਰ 23 ਜੁਲਾਈ ਤੋਂ ਲਾਈਵ ਕਰਨ ਦੀ ਤਿਆਰੀ ਹੈ ਜੀ। ਉਧਰ ਨਾਰਾਇਣ ਚਿੱਠੀ ਲਿਖ ਕੇ ਕਹਿ ਰਿਹਾ ਕਿ ਨਾ ਇਹ ਨਾ ਗਲਤੀ ਕਰਿਓ, ਉਲਟਾ ਬੰਗਲਾ ਸਾਹਿਬ ਤੋਂ ਪਟਨਾ ਸਾਹਿਬ ਤੋਂ ਬੰਦ ਕਰਾਓ, ਕਿਉਂਕਿ ਉੱਥੇ ਜੇਕਰ ਇਹ ਵਰਤਾਰਾ ਹੋ ਰਿਹਾ ਤਾਂ ਮੱਧਭਾਗਾ ਇਸੇ ਦੀ ਫਿਕਰਮੰਦੀ ਆਪਾਂ ਵੀ ਕਰ ਰਹੇ ਹਾਂ। ਪਰ ਇਸ ਚਿੱਠੀ ਦੀ ਫਿਕਰਮੰਦੀ ਇਸ ਲਈ ਨਹੀਂ ਹੈਗੀ ਕਿ ਉਹਨੂੰ ਗੁਰਬਾਣੀ ਦਾ ਫਿਕਰ ਹੈ। ਜੇ ਫਿਕਰ ਹੁੰਦਾ ਤਾਂ ਉਹ ਪਹਿਲਾਂ ਕਰਦਾ ਇਹ ਇਤਰਾਜ਼,
ਜਾਂ ਪਹਿਲਾਂ ਪੱਖ ਸਾਹਮਣੇ ਲਿਆਉਂਦਾ ਮੀਡੀਆ 'ਚ, ਮੀਡੀਆ ਅਦਾਰਾ ਤੁਹਾਡੇ ਕੋਲ ਆਪਣੇ ਅਦਾਰੇ ਤੇ ਲਿਆਉਂਦੇ ਸਾਹਮਣੇ, ਪ੍ਰੈਸ ਕਾਨਫਰੰਸ ਕਰ ਲੈਂਦੇ। ਪਰ ਅੱਜ ਤੁਸੀਂ ਜਿਹੜਾ ਲਿਆ ਰਹੇ ਹੋ ਫਿਕਰ, ਉਹ ਇਸ ਲਈ ਲਿਆ ਰਹੇ ਹੋ ਕਿ ਤੁਸੀਂ ਆਪਣਾ ਚੈਨਲ ਸ਼ੁਰੂ ਕਰਕੇ ਤੇ ਸਾਡੀ ਛੁੱਟੀ ਨਾ ਕਰਦੇ ਜੀ, ਸਾਨੂੰ ਇਹ ਦਿਓ ਜੀ, ਜੀ, ਜੀ। ਸੋ ਇਸ ਲਈ ਫਿਕਰਮੰਦੀ ਉਸ 'ਚੋਂ ਹੈ ਜੀ। ਜੀ।